ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਪੜ੍ਹਦੇ ਹਾਂ। ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਇਨਫੋਰਮੇਸ਼ਨ ਔਨ ਡੋਰਸ ਆਫ ਦਰਬਾਰ ਸਾਹਿਬ। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ਿਆਂ ਦੀਆਂ ਫੋਟੋਆਂ ਭੇਜ ਰਿਹਾ ਹਾਂ। ਦਰਵਾਜ਼ੇ ਇਹਨਾਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਦਿੱਤੇ ਗਏ ਸਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ। ਇਸ ਗੱਲ ਨੂੰ ਬੜਾ ਲੰਬਾ ਸਮਾਂ ਲੰਘ ਚੁੱਕਾ ਹੈ ਅਤੇ ਦਰਵਾਜ਼ੇ ਠੀਕ ਕਰਨ ਦੀ ਅਖੀਰਲੀ ਤਾਰੀਖ ਵੀ ਲੰਘ ਚੁੱਕੀ ਹੈ। ਕਦੋਂ ਦੀ ਇੱਕ ਜਾਗਰੂਕ ਸਿੱਖ ਨੇ ਜਾਂਚ ਕੀਤੀ ਹੈ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਕੰਨ ਦੇ ਪਿੱਛੇ ਇਹਨਾਂ ਦਰਵਾਜ਼ਿਆਂ ਦੇ ਨਾਲ ਮਿਲਦੇ ਦਰਵਾਜ਼ੇ ਮੌਜੂਦ ਹਨ ਤੇ ਉਹਨਾਂ ਦਾ ਕੰਮ ਲਗਭਗ ਮੁਕੰਮਲ ਹੈ। ਮੈਂ ਸੋਚਿਆ ਹੈ ਕਿ ਮੈਂ ਇਹ ਜਾਣਕਾਰੀ ਟੀਵੀ 84 ਨਾਲ ਸਾਂਝੀ ਕਰਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ ਦੁਆਰਾ ਇਹ ਮੁੱਦਾ ਚੁੱਕ ਸਕਦੇ ਹੋ। ਜੇ ਇਹ ਜਾਲੀ ਦਰਵਾਜ਼ੇ ਤਿਆਰ ਹਨ ਫਿਰ ਹੁਣ ਦਾ ਤੇ ਕੀ ਲੱਗਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਿੱਖ ਪੰਥ ਇਕੱਠੇ ਹੋਣ ਵੱਲ ਵਧੇ ਅਤੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਛੇਤੀ ਹੋਵੇ। ਟੀਵੀ 84 ਦੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਜੀ। ਡਾਕਟਰ ਸਾਹਿਬ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਵਰਜੀਨੀਆ ਤੋਂ ਲਿਖਿਆ ਜੀ। ਸਾਡੇ ਇੱਕ ਦਰਸ਼ਕ ਨੇ ਪਹਿਲਾਂ ਲਿਖ ਕੇ ਪੁੱਛਿਆ ਸੀ ਕਿ ਵੀ ਜਿਹੜੇ ਦਰਵਾਜ਼ੇ ਦਰਸ਼ਨੀ ਡੋੜੀ ਦੇ ਜਿਨ੍ਹਾਂ ਦੇ ਉੱਤੇ ਹਾਥੀ ਦੰਦ ਦਾ ਕੰਮ ਔਰ ਇੱਕ ਰਵਾਇਤ ਰਹੀ ਹੈ ਕਿ ਇਹ ਸੋਮਨਾਥ ਮੰਦਿਰ ਦੇ ਦਰਵਾਜ਼ੇ ਨੇ ਜਿਹੜਾ ਕਿ ਜਦੋਂ ਮਹਿਮੂਦ ਗਜ਼ਨਵੀ ਆਪਣੇ ਹਮਲਿਆਂ ਦੌਰਾਨ ਜਿਸ ਨੇ ਸੋਮਨਾਥ ਮੰਦਿਰ ਨੂੰ ਤੋੜਿਆ ਲੁੱਟਿਆ ਉਹ ਨਾਲ ਲੈ ਗਿਆ ਸੀ। ਔਰ ਇਹ ਜਿਹੜਾ 19ਵੀਂ ਸਦੀ ਦੇ ਵਿੱਚ ਫਿਰ ਜਿਹੜਾ ਪਹਿਲੇ ਹਿੱਸੇ 'ਚ ਸਿੱਖਾਂ ਨੇ ਉਸ ਨੂੰ ਉਹਨਾਂ ਦਰਵਾਜ਼ਿਆਂ ਨੂੰ ਵਾਪਸ ਲਿਆਂਦਾ ਔਰ ਦਰਸ਼ਨੀ ਡੋੜੀ ਦੇ ਵਿੱਚ ਜਿਹੜੇ ਨੇ ਉਹ ਸਥਾਪਿਤ ਨੇ ਜੀ। ਹਾਲਾਂਕਿ ਕੁਝ ਹਲਕਿਆਂ ਵੱਲੋਂ ਇਹ ਵੀ ਨਵਾਂ ਹੀ ਚੈਲੰਜ ਆਇਆ ਕਿਉਂਕਿ ਬਚਪਨ ਤੋਂ ਅਸੀਂ ਵੀ ਜਦੋਂ ਜਾਂਦੇ ਰਹੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂ ਜਿਹੜੇ ਵੀ ਉਦੋਂ ਦਾ ਲਿਟਰੇਚਰ ਵੀ ਹੁੰਦਾ ਸੀ ਉਹਦੇ 'ਚ ਮੈਂਸ਼ਨ ਹੁੰਦਾ ਸੀ ਕਿ ਇਹ ਸੋਮਨਾਥ ਮੰਦਿਰ ਦੇ ਨੇ। ਹਾਲਾਂਕਿ ਜਦੋਂ ਕਿ ਹੁਣ ਇਸ ਦੇ ਉੱਤੇ ਜਿਹੜੀ ਆ ਉਹ ਡਿਬੇਟ ਖੜੀ ਕਰ ਦਿੱਤੀ ਗਈ। ਹਾਲਾਂਕਿ ਕਰੰਟ ਪੀਰੀਅਡ 'ਚ ਵੀ ਮੁਰਾਰਜੀ ਦੇਸਾਈ ਜਦੋਂ 1977 ਦੇ ਵਿੱਚ ਦਰਬਾਰ ਸਾਹਿਬ ਕਿਉਂਕਿ ਉਦੋਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੇ 400 ਸਾਲਾ ਜਿਹੜੇ ਦਿਨ ਨਾਲ ਸੰਬੰਧਿਤ ਸੈਲੀਬ੍ਰੇਸ਼ਨ ਚੱਲ ਰਹੀਆਂ ਸੀ ਔਰ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਐਮਰਜੈਂਸੀ ਤੋਂ ਬਾਅਦ ਸਰਕਾਰ ਜਿਹੜੀ ਹੈ ਮੁਰਾਰਜੀ ਦੇਸਾਈ ਦੀ ਬਣੀ ਸੀ ਤੇ ਬਹੁਤ ਸਾਰੇ ਸਮਾਗਮ ਇੱਕ ਤੋਂ ਬਾਅਦ ਇੱਕ ਚੱਲ ਰਹੇ ਸੀ। ਮੁਰਾਰਜੀ ਦੇਸਾਈ ਵੀ ਆਇਆ, ਦੂਸਰੇ ਵਜ਼ੀਰ ਵੀ ਆਏ ਔਰ ਉੱਥੇ ਮੁਰਾਰਜੀ ਦੇਸਾਈ ਨੇ ਉਹਨਾਂ ਦਾ ਉਦੋਂ ਮੁਰਾਰਜੀ ਦੇਸਾਈ ਗੁਜਰਾਤ ਦੇ ਵਿੱਚ ਕਿਉਂਕਿ ਸੋਮਨਾਥ ਮੰਦਿਰ ਗੁਜਰਾਤ 'ਚ ਹੈ ਔਰ ਸੋਮਨਾਥ ਮੰਦਿਰ ਟਰਸਟ ਬਣਿਆ ਹੋਇਆ ਸੋ ਉਦੋਂ ਮੁਰਾਰਜੀ ਦੇਸਾਈ ਉਹ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਸੀ ਔਰ ਇਸ ਦੇ ਨਾਤੇ ਉਸ ਨੇ ਉਦੋਂ ਇਹ ਕਿਹਾ ਜਦੋਂ ਦਰਸ਼ਨੀ ਡੋੜੀ ਦੇ ਦਰਵਾਜ਼ਿਆਂ ਦੇ ਕੋਲ ਆਇਆ ਕਿ ਇਹ ਦਰਵਾਜ਼ੇ ਵਾਪਸ ਸੋਮਨਾਥ ਮੰਦਿਰ ਭੇਜ ਦੇਣੇ ਚਾਹੀਏ ਔਰ ਇੱਕ ਜਿਹੜਾ ਅਲਰਟ ਪੰਜਾਬੀ ਜਰਨਲਿਸਟ ਨਾਲ ਹੀ ਸੀ ਉਸ ਨੇ ਇਸ ਗੱਲ ਨੂੰ ਨੋਟਿਸ ਕੀਤਾ ਜਾਂ ਉਹਨੇ ਸੁਣਿਆ ਔਰ ਉਹਨੇ ਇਸ ਦੀ ਸਟੋਰੀ ਬਣਾਈ ਜਿਹੜੀ ਜਿਸ ਦੇ ਉੱਤੇ ਫਿਰ ਈਵਨ ਜਥੇਦਾਰ ਟੌੜੇ ਨੇ ਜਿਹੜਾ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦਾ ਇਹਦੇ ਤੇ ਉਹਨੇ ਕਿਹਾ ਸੀ ਕਿ ਵੀ ਜਿਸ ਤਰ੍ਹਾਂ ਅਸੀਂ ਲੈ ਕੇ ਆਏ ਸੀ ਉਸ ਤਰ੍ਹਾਂ ਤੁਸੀਂ ਵੀ ਲੈ ਜਾਓ। ਸੋ ਜ਼ਾਹਰ ਹੈ ਕਿ ਜੂਨ 84 ਚ ਉਹਨਾਂ ਨੇ ਦੱਸ ਦਿੱਤਾ ਕਿ ਵੀ ਹੁਣ ਸਰਕਾਰ ਕਿਹਦੀ ਹੈ ਔਰ ਤੁਹਾਡਾ ਜ਼ੋਰ ਜਿਹੜਾ ਕਦੇ ਕਾਬਲ ਕੰਧਾਰ ਤੱਕ ਦਾ ਤੁਸੀਂ ਦਾਅਵਾ ਕਰਦੇ ਰਹੇ ਹੋ ਹੁਣ ਤੁਸੀਂ ਆਪਣੇ ਅਕਾਲ ਤਖਤ ਨੂੰ ਵੀ ਡਿਫੈਂਡ ਨਹੀਂ ਕਰ ਸਕਦੇ। ਔਰ ਉਸ ਤੋਂ ਬਾਅਦ ਇਹ ਤਾਂ ਨਹੀਂ ਉਹਨਾਂ ਦਾ ਹੌਸਲਾ ਪਿਆ ਕਿ ਵੀ ਉਦੋਂ ਇਹ ਠੀਕ ਹੈ ਵੀ ਉਹਨਾਂ ਨੇ ਬਹੁਤ ਸਾਰਾ ਖਜ਼ਾਨਾ ਲੁੱਟਿਆ ਔਰ ਤੋਸ਼ਾਖਾਨਾ ਬਰਬਾਦ ਕੀਤਾ ਬਹੁਤ ਸਾਰੀਆਂ ਹਿਸਟੋਰੀਕਲ ਚੀਜ਼ਾਂ ਜਿਹੜੀਆਂ ਨੇ ਜਦੋਂ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਕਰਦੇ ਹਾਂ ਸਾਡੇ ਕਿੰਨੇ ਡਾਕੂਮੈਂਟ ਖਰੜੇ ਪੁਰਾਤਨ ਬੀੜਾਂ ਉਹ ਸਭ ਚੁੱਕ ਕੇ ਲੈ ਗਏ ਲੇਕਿਨ ਜਿਹੜਾ ਦਰਸ਼ਨੀ ਡੋੜੀ ਦੇ ਦਰਵਾਜ਼ੇ ਉਤੋਂ ਕਿਉਂਕਿ ਇੱਕ ਗੋਲਾ ਦਰਸ਼ਨੀ ਡੋੜੀ ਦੇ ਨਾਲ ਵੀ ਆ ਕੇ ਲੱਗਾ ਤੋਸ਼ਾਖਾਨਾ ਉਹਦੇ ਉੱਤੇ ਹੀ ਸੀ ਤੇ ਦਰਸ਼ਨੀ ਡੋੜੀ ਦੇ ਉੱਪਰ ਜਿਹੜਾ ਹਿੱਸਾ ਉਹਦੇ 'ਚ ਤੋਸ਼ਾਖਾਨਾ ਉਹਦੇ 'ਚ ਜਿਹੜਾ ਕੀਮਤੀ ਚਾਨਣੀ ਜਿਹੜੀ ਕੈਨੋਪੀ ਜਿਹਨੂੰ ਕਹਿੰਦੇ ਨੇ ਜਿਹੜੀ ਨਿਜ਼ਾਮ ਹੈਦਰਾਬਾਦ ਨੇ ਭੇਜੀ ਸੀ ਮਹਾਰਾਜਾ ਰਣਜੀਤ ਸਿੰਘ ਲਈ ਪਰ ਉਹਨੇ ਜਦੋਂ ਉਹਦੇ ਦਰਬਾਰ 'ਚ ਤਾਣੀ ਗਈ ਤਾਂ ਉਹਨੇ ਕਿਹਾ ਵੀ ਨਹੀਂ ਇਹ ਤਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਸੋਭਦੀ ਹੈ ਸਟੱਡੀਡ ਵਿਦ ਜੂਲਸ ਉਹਦੇ 'ਚ ਬਹੁਤ ਸਾਰੇ ਹੀਰੇ ਜਵਾਹਰਾਤ ਲੱਗੇ ਸੀ ਉਹਦੇ ਹੀਰੇ ਜਵਾਹਰਾਤ ਗਾਇਬ ਹੋ ਗਏ ਬਾਅਦ 'ਚ ਉਹਨਾਂ ਕਿਹਾ ਜੀ ਸੜ ਗਈ ਹੈ ਚਾਨਣੀ। ਸੋ ਕੁੱਲ ਮਿਲਾ ਕੇ ਇਹਨਾਂ ਨੇ ਹੌਲੀ ਸਾਡਾ ਇਤਿਹਾਸ ਉੱਥੋਂ ਲੁੱਟਿਆ ਤਬਾਹ ਕੀਤਾ ਇਤਿਹਾਸਕ ਚੀਜ਼ਾਂ ਡਿਸਟਰੋਏ ਕੀਤੀਆਂ ਔਰ ਇਹ ਜਿਹੜਾ ਇੱਕ ਸਿੰਬੋਲਿਜ਼ਮ ਸੀ ਕੁਝ ਚੀਜ਼ਾਂ ਦੇਖੋ ਇਹ ਗੱਲ ਦੇਖਣ ਵਾਲੀ ਹੈ ਕਿ ਸੋਮਨਾਥ ਮੰਦਿਰ ਆਲਮੋਸਟ ਜਦੋਂ ਮਹਿਮੂਦ ਗਜ਼ਨਵੀ ਨੇ ਤੋੜਿਆ
ਉਸ ਤੋਂ ਬਾਅਦ ਲਗਭਗ 800-900 ਸਾਲ ਹਿੰਦੂਆਂ ਨੇ ਉਹਨੂੰ ਬਿਲਟ ਨਹੀਂ ਕੀਤਾ ਜੀ। ਔਰ ਜਦੋਂ 1947 ਦੇ ਵਿੱਚ ਦੇਸ਼ ਵੰਡ ਹੋਈ ਔਰ 1000 ਸਾਲ ਦੀ ਗੁਲਾਮੀ ਬਾਅਦ ਇਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ, ਉਦੋਂ ਡਾਕਟਰ ਰਜਿੰਦਰ ਪ੍ਰਸਾਦ ਜਿਹੜਾ ਪਹਿਲਾ ਰਾਸ਼ਟਰਪਤੀ ਬਣਿਆ ਭਾਰਤ ਦਾ, ਕਿਉਂਕਿ ਉਸ ਤੋਂ ਪਹਿਲਾਂ ਕੁਛ ਦੇਰ ਗਵਰਨਰ ਜਨਰਲ ਰਿਹਾ, ਗਵਰਨਰ ਜਨਰਲ ਸੀ ਜਾਂ ਕੀ ਵਰਡ ਸੀ, ਮਾਊਂਟਬੈਟਨ। ਜਿਉਂ ਹੀ ਰਜਿੰਦਰ ਪ੍ਰਸਾਦ ਬਣਿਆ, ਰਜਿੰਦਰ ਪ੍ਰਸਾਦ ਕਿਉਂਕਿ ਬਿਲਕੁਲ ਪ੍ਰੈਕਟਿਸਿੰਗ ਬ੍ਰਾਹਮਣ ਸੀ ਬਿਹਾਰ ਦਾ, ਔਰ ਹਮੇਸ਼ਾ ਉਹਨੇ ਜਨਾਊ ਪਾਣਾ, ਜ਼ਮੀਨ ਤੇ ਬਹਿ ਕੇ ਪੂਰੀ ਕਾਰ ਕੱਢ ਕੇ ਜਿਵੇਂ ਰੋਟੀ ਖਾਧੀ ਜਾਂਦੀ ਹੈ ਬ੍ਰਾਹਮਣਾਂ ਦੇ ਥੱਲੇ, ਉਹਨਾਂ ਦੇ ਜੋ ਵੀ ਨੇਮ ਨੇ ਉਹਨਾਂ ਮੁਤਾਬਕ ਧੋਤੀ ਉਹਨੇ ਪਾਈ, ਔਰ ਬਿਲਕੁਲ ਉਸ ਨੇ ਇਸ ਸਾਰੀਆਂ ਹੀ, ਗੰਗਾ ਜਲ ਉਹਦੇ ਕੋਲ ਹੁੰਦਾ ਸੀ, ਕਿਤੇ ਵੀ ਹੋਣਾ ਲੱਗਣਾ ਵੀ ਪਿੱਟਿਆ ਨਾ ਗਏ ਹੋਇਆ, ਗੰਗਾ ਜਲ ਨਾਲ ਧੋਣਾ ਉਹਨੇ ਆਪਣੇ ਹੱਥਾਂ ਨੂੰ। ਸੋ ਰਜਿੰਦਰ ਪ੍ਰਸਾਦ ਨੇ ਨਹਿਰੂ ਨੂੰ ਕਿਹਾ ਕਿ ਵੀ ਹੁਣ 1000 ਸਾਲ ਬਾਅਦ ਸਾਡੇ ਕੋਲ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਕੋਲ ਪੋਲੀਟੀਕਲ ਪਾਵਰ ਆਈ ਹੈ, ਔਰ ਸੋਮਨਾਥ ਮੰਦਿਰ ਜਿਹੜਾ ਇਹ ਸਰਕਾਰੀ ਖਰਚੇ ਤੇ ਬਣਾਇਆ ਜਾਣਾ ਚਾਹੀਦਾ। ਹਾਲਾਂ ਨਹਿਰੂ ਬੇਸ਼ੱਕ ਅੰਦਰੋਂ ਤਾਂ ਉਸ ਦਾ ਵੀ ਪੂਰਾ ਉਹੀ ਹਿੰਦੂਤਵੀ ਸੀ ਪਾਰਟ, ਇੱਕ ਡਿਫਰੈਂਟ ਐਂਗਲ ਤੋਂ, ਲੇਕਿਨ ਉਹਨੂੰ ਲੱਗਦਾ ਸੀ ਕਿ ਜਿਹੜਾ ਮੇਰਾ ਦੁਨੀਆ ਦੇ ਵਿੱਚ ਇੱਕ ਸੈਕੂਲਰ ਇਮੇਜ ਬਣਿਆ ਇਹ ਖਰਾਬ ਹੋਏਗਾ। ਉਹਨੇ ਥੋੜਾ ਬਹੁਤ ਉਹਦੇ 'ਚ ਇਫ ਐਂਡ ਬਟ ਕੀਤਾ, ਕਿੰਤੂ ਪਰੰਤੂ, ਪਰ ਫਾਈਨਲੀ ਰਜਿੰਦਰ ਪ੍ਰਸਾਦ ਪ੍ਰਵੇਲ ਕੀਤਾ। ਔਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਅੱਜ ਜਿਹੜਾ ਸੋਮਨਾਥ ਮੰਦਿਰ ਬਿਲਟ ਹੋਇਆ ਹੈ ਇਹ ਮਹਿਮੂਦ ਗਜ਼ਨਵੀ ਨੇ, ਜਿਹਨੂੰ ਬੁੱਤੋ ਸ਼ਿਕਨ ਕਿਹਾ ਜਾਂਦਾ, ਉਸ ਤੋਂ ਬਾਅਦ ਇਹ ਆਜ਼ਾਦ ਭਾਰਤ ਅਖੌਤੀ ਦੇ ਵਿੱਚ ਸਰਕਾਰੀ ਖਰਚੇ ਦੇ ਨਾਲ ਬਿਲਟ ਹੋਇਆ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜੇ ਦਰਵਾਜ਼ੇ ਨੇ ਇਹ ਹਿੰਦੂਤਵਾਦ ਦੇ ਖੋਖਲੇਪਨ ਨੂੰ ਦਿਖਾਉਂਦੇ ਨੇ ਕਿ ਵੀ ਤੁਸੀਂ ਤਾਂ ਆਪਣਾ ਜਿਹੜਾ ਮੰਦਿਰ ਸੀ ਉਹਨੂੰ ਡਿਫੈਂਡ ਨਹੀਂ ਸੀ ਕਰ ਸਕੇ। ਉਹਨਾਂ ਨੇ ਜਿਹੜਾ ਦੂਸਰਾ ਖੋਖਲਾਪਨ ਸੀ ਉਹਨਾਂ ਦਾ ਕਿ ਭਾਈ ਤੁਸੀਂ 1000 ਸਾਲ ਆਪਣੀ ਬਹੁ ਬੇਟੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਕਰ ਸਕੇ, ਉਹ ਤਾਂ ਉਹਨਾਂ ਨੇ ਨਵੰਬਰ 84 ਚ ਜੋ ਸਾਡੇ ਨਾਲ ਭਾਰਤ ਭਰ 'ਚ ਕੀਤਾ ਉਹ ਤਾਂ ਉਹਨਾਂ ਨੇ ਦੱਸ ਦਿੱਤਾ ਕਿ ਬਈ ਹੁਣ ਸਰਕਾਰ ਬਦਲ ਗਈ ਹੈ, ਹੁਣ ਤੁਸੀਂ ਜਿਹੜਾ ਆਪਣੇ ਧੀਆਂ ਭੈਣਾਂ ਨੂੰ ਡਿਫੈਂਡ ਨਹੀਂ ਕਰ ਸਕਦੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਬੜੇ ਚਲਾਕ ਤਰੀਕੇ ਦੇ ਨਾਲ ਸੋਮਨਾਥ ਮੰਦਿਰ ਦੇ ਦਰਵਾਜ਼ੇ ਰਿਪੇਅਰ ਦੇ ਨਾਂ ਥੱਲੇ, ਕਿਉਂਕਿ ਬਾਦਲ ਤੋਂ ਵੱਡਾ ਕੋਈ ਮੋਹਰਾ ਨਹੀਂ ਹੈ RSS ਨੂੰ, ਜਿਸ ਕਿਸਮ ਦਾ ਇਹ ਬੰਦਾ ਮਿਲਿਆ ਲਾਏ ਗਏ। ਇਹ ਕਿਹਾ ਗਿਆ ਕਿ ਜੀ ਜਦੋਂ ਰੌਲਾ ਪਿਆ ਇਸ ਗੱਲ ਦਾ, ਈਵਨ ਜਥੇਦਾਰ ਅਕਾਲ ਤਖਤ ਨੇ ਕਿਹਾ ਜੀ ਅਸੀਂ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਕਾਰ ਸੇਵਾ ਵਾਲੇ ਉਹਨਾਂ ਨੂੰ ਦਿੱਤਾ ਹੈ, ਕਿਉਂਕਿ ਹਾਥੀਦਾਨ ਦਾ ਕੰਮ ਉਹਦੇ 'ਚ ਲੱਕੜ ਗਲ ਗਈ ਸੀ, ਉਹਦੇ 'ਚ ਫਲਾਣਾ ਹੋ ਗਿਆ ਸੀ, ਢਿਮਕਾ ਹੋ ਗਿਆ ਸੀ। ਹੁਣ ਇਸ ਗੱਲ ਨੂੰ ਮੈਂ ਜੇ ਗਲਤ ਨਾ ਹੋਵਾਂ ਤੇ ਲਗਭਗ 1.5 ਸਾਲ ਜਾਂ 2 ਸਾਲ ਹੋ ਗਏ ਹੋਣਗੇ, ਇਹਦੇ ਬਾਵਜੂਦ ਪਤਾ ਨਹੀਂ ਸੀ ਕਿੱਥੇ ਨੇ। ਇੱਕ ਵਾਰੀ ਈਵਨ ਜਥੇਦਾਰ ਅਕਾਲ ਤਖਤ ਜਿਹੜਾ ਇਹਨੂੰ ਨਕਾਰਿਆ ਹੋਇਆ ਸਰਬੱਤ ਖਾਲਸਾ ਨੇ, ਉਹਨੇ ਕਿਹਾ ਜੀ ਅਸੀਂ ਇਨਕੁਆਇਰੀ ਕਰਾਂਗੇ ਕਿਉਂ ਨਹੀਂ ਬਣ ਰਹੇ। ਪਹਿਲਾਂ ਤਾਂ ਕਿਹਾ ਗਿਆ ਜੀ ਮਟੀਰੀਅਲ ਹੀ ਨਹੀਂ ਮਿਲ ਰਿਹਾ, ਉਹ ਬੜਾ ਰੇਅਰ ਹੈ। ਔਰ ਇਹ ਅਸੀਂ ਸ਼ੁਕਰਗੁਜ਼ਾਰ ਹਾਂ ਵੀਰ ਪਰਮਜੀਤ ਸਿੰਘ ਜੀ ਦੇ ਕਿ ਉਹਨਾਂ ਨੇ ਜਿਹੜੇ ਵੀ ਸੋਰਸ ਰਾਹੀਂ ਜਦੋਂ ਕੋਈ ਪਿੱਛੇ ਲੱਗ ਜਾਏ ਕਿਸੇ ਗੱਲ ਦੇ ਸੱਚਾਈ ਤਾਂ ਕੱਢ ਲਿਆਂਦਾ, ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਉਹਨਾਂ ਇਮੇਜਸ ਨੂੰ ਕਿ ਕਿਸ ਤਰੀਕੇ ਦੇ ਨਾਲ ਬੇਸ਼ੱਕ ਸਾਹਮਣੇ ਤੌਰ ਦੇ ਉੱਤੇ ਉਹਨਾਂ ਨੇ ਉਹ ਦਰਵਾਜ਼ੇ ਰੱਖੇ ਹੋਏ ਨੇ ਜਿਹੜੇ ਉੱਥੋਂ ਲਾਏ ਨੇ, ਪਰ ਉਹਦਾ ਰਿਪਲਾਈਕਾ ਉਹਦੇ ਵਰਗਾ ਜਿਵੇਂ ਜਾਲੀ ਦਰਵਾਜ਼ੇ ਬਣਾ ਕੇ ਉਹਨਾਂ ਨੇ ਪਿੱਛੇ ਰੱਖੇ ਨੇ। ਹੁਣ ਕਿੰਨਿਆਂ ਕੁ ਨੇ ਮੁੜ ਕੇ ਪਛਾਣਨੇ ਤੇ ਪਛਾਣ ਵੀ ਲੈਣਗੇ ਜਿਸ ਤਰੀਕੇ ਨਾਲ ਇੱਕ ਤੋਂ ਬਾਅਦ ਇਤਿਹਾਸਕਤਾ ਤਬਾਹ ਕਰ ਰਹੇ ਨੇ। ਦਰਬਾਰ ਸਾਹਿਬ 'ਚ ਉਹਨਾਂ ਨੇ ਸਾਰੀਆਂ ਨਿਸ਼ਾਨੀਆਂ ਜੂਨ 84 ਦੇ ਹਮਲੇ ਦੀਆਂ ਮਿਟਾਈਆਂ। 1930 'ਚ ਬਣੀ ਗੁਰੂ ਰਾਮਦਾਸ ਸਰਾਂ ਨੂੰ ਢਾਉਣ ਦੇ ਲਈ ਜਿਹੜਾ ਉਹ ਪਹੁੰਚ ਗਏ। ਕਿਵੇਂ ਜਿਹੜਾ ਸ਼ਾਪਿੰਗ ਪਲਾਜ਼ਾ ਬਣਾਉਣ ਦੇ ਨਾਂ ਥੱਲੇ ਸਾਹਮਣੇ ਜਿਹੜਾ ਉਹਦਾ ਸਾਰੀ ਬਿਊਟੀ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਸਾਰੇ ਡਿਜ਼ਾਈਨ ਨੂੰ ਦੇਖਦੇ ਹੋ ਹੁਣ ਕਈ ਚੀਜ਼ਾਂ ਹੁੰਦੀਆਂ। ਜਦੋਂ ਯੂਨੀਅਨ ਸਿਟੀ 'ਚ ਪਿਛਲੇ ਹਫ਼ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਿਹੜੀ ਹੈ ਸੁਖਮਣੀ ਸਾਹਿਬ ਦੇ ਗੁਟਕੇ ਦੀ ਗੱਲ ਆਈ ਤੇ ਉਦੋਂ ਅਸੀਂ ਇਹ ਕਿਹਾ ਸੀ ਕਿ ਵੀ ਇਹ ਜਿਹੜਾ ਏਜੰਸੀਆਂ ਨੇ ਜੋ ਪੰਜਾਬ ਦੇ ਵਿੱਚ ਕਰ ਰਹੇ ਸੀ, ਉਹ ਡਾਇਸਪੋਰਾ ਸਿੱਖਾਂ ਨੂੰ ਕਿਵੇਂ ਕੰਟਰੋਲ ਕਰਨਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਔਰ ਇਹ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ। ਹੁਣ ਅੱਜ ਦੀਆਂ ਖਬਰਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਗੁਰਦੁਆਰਾ ਬ੍ਰੈਡਫੋਰਡ 'ਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਵੇਂ ਹੀ ਜਿਹੜਾ ਬਾਹਰ ਮੀਂਹ ਦੇ ਵਿੱਚ ਸੁੱਟਦਾ ਹੈ, ਰੁਮਾਲਿਆਂ 'ਚ ਲਪੇਟ ਕੇ, ਫਿਰ ਰਾਤ ਮੀਂਹ ਪੈਂਦਾ ਰਿਹਾ। ਉਹ ਜਿਹੜਾ ਸਾਰਾ ਹੈ ਕਿ ਜੀ ਉਹ ਇੱਕ ਵੈਨ 'ਚ ਆਏ ਬੰਦੇ ਕੀ ਹੋਇਆ, ਹੁਣ CGI ਸ਼ਾਇਦ ਕੋਈ ਸਸਪੈਕਟ ਫੜ ਲਿਆ। ਹੁਣ ਅਮਰੀਕਾ ਤੋਂ ਬਾਅਦ ਇੰਗਲੈਂਡ ਦੇ ਵਿੱਚ ਇਸ ਕਿਸਮ ਦੀ ਬੇਅਦਬੀ, ਔਰ ਪੰਜਾਬ ਦੇ ਵਿੱਚ ਉਹ ਲਗਾਤਾਰਤਾ ਨਾਲ ਜਾਰੀ ਹੈ। ਉਹ ਦੁਬਾਰਾ ਜਿਹੜਾ ਸਾਰਾ ਸਿਲਸਿਲਾ ਹੈ ਉਹ ਉਹਨਾਂ ਨੇ ਫਿਰ ਸ਼ੁਰੂ ਕਰ ਦਿੱਤਾ ਹੈ। ਕਿਸੇ ਪਿੰਡ 'ਚ ਕੋਈ ਗੁਟਕੇ ਨਾਲ ਹੋ ਰਿਹਾ, ਕਿਤੇ ਗੁਰੂ ਗ੍ਰੰਥ ਇੱਕ ਹੋਰ ਥਾਂ ਤੇ ਸੀ ਜੀ ਕਿ ਗੁਰੂ ਰਵਿਦਾਸ ਜੀ ਦੇ ਨਾਂ ਤੇ ਗੁਰਦੁਆਰੇ 'ਚ
ਦੋ ਸਰੂਪ ਸੜ ਗਏ, ਕਿਹਾ ਜੀ ਸ਼ਾਰਟ ਸਰਕਟ ਹੋ ਗਿਆ। ਉਹ ਕਿਸੇ ਮੰਦਿਰ 'ਚ ਕਿਸੇ ਹੋਰ ਥਾਂ ਤੇ ਤੁਸੀਂ ਨਹੀਂ ਮਰੇ ਕਦੇ, ਸ਼ਾਰਟ ਸਰਕਟ ਹੋ ਗਏ, ਤੁਹਾਡੇ ਘਰਾਂ 'ਚ ਨਹੀਂ ਹੁੰਦਾ ਜੀ ਜੀ। ਇਹ ਜਿਹੜੀ ਲਗਾਤਾਰਤਾ ਨਾਲ, ਕਿਉਂਕਿ ਉਹਨਾਂ ਨੇ ਹੌਲੀ 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 ਜਿਹੜਾ ਸਾਡਾ ਫੇਥ ਹੈ ਬਾਣੀ ਦੇ ਉੱਤੇ, ਗੁਰਬਾਣੀ ਨਾਲ ਜੁੜਿਆ ਹੋਇਆ, ਉਹਨੂੰ ਖਤਮ ਕਰ ਰਹੇ ਨੇ। ਔਰ ਬਾਹਰ ਉਹਨਾਂ ਨੇ ਹੁਣ ਇਸ ਕੰਮੇ ਲਾ ਦੇਣਾ, ਔਰ ਇਹ ਹੋਰ ਵੀ ਥਾਵਾਂ ਤੋਂ ਇਸ ਕਿਸਮ ਦੀਆਂ ਘਟਨਾਵਾਂ। ਸੋ ਇਹ ਜੋ ਦਰਬਾਰ ਸਾਹਿਬ ਦੇ ਆਲੇ ਦੁਆਲੇ 'ਚ ਹੋ ਰਿਹਾ ਜਾਂ ਇਹਨਾਂ ਦਰਵਾਜ਼ਿਆਂ ਦੀ ਕਹਾਣੀ ਸਿਰਫ ਦਰਵਾਜ਼ਿਆਂ ਤੱਕ ਮਹਿਦੂਦ ਨਹੀਂ ਹੈ, ਇਹ ਇੱਕ ਪੂਰਾ ਨੈਟਵਰਕ ਹੁੰਦਾ ਹੈ, ਉਹਦੇ ਤੇ ਕੰਮ ਕਰਦੇ ਨੇ। ਜਿਵੇਂ ਤੁਸੀਂ ਦੇਖੋਗੇ ਆਲੇ ਦੁਆਲੇ ਕਿਵੇਂ ਮੰਦਰਾਂ ਦਾ ਇੱਕ ਸਟਰਕਚਰ, ਦਰਬਾਰ ਸਾਹਿਬ ਦੇ ਸ਼ਨੀ ਮੰਦਿਰ, ਉੱਥੇ ਕੋਈ ਨਹੀਂ ਸੀ, ਐਵੇਂ ਦੋ ਤੇਲੀ ਜੇ ਉੱਥੇ ਬੈਠੇ ਹੁੰਦੇ ਸੀ ਤੇਲ ਲੈ ਕੇ ਜਿਹੜੇ ਨੇ ਦੇਣ ਵਾਲੇ। ਔਰ ਹੁਣ ਕੋਈ ਦੱਸ ਰਹੇ ਸੀ ਕਿ ਉਹਨਾਂ ਨੇ ਵਿੱਚੇ ਵਿੱਚ ਬਿਲਡਿੰਗਾਂ ਲੈ ਕੇ ਨੇੜੇ ਕਰਕੇ ਉਹਨੂੰ ਬਰਾਬਰ ਤੇ ਹੁਣ ਜਦੋਂ ਸਮਾਗਮ ਸੀ ਬਹੁਤ ਵੱਡਾ, ਸ਼ਾਇਦ ਪਿਛਲੇ ਵਿਸਾਖੀ ਦੇ ਮੌਕੇ, ਤੇ ਲక్ష్ਮੀਕਾਂਤ ਚਾਵਲਾ ਉੱਥੇ ਪਹੁੰਚੀ ਹੋਈ ਸੀ, ਸਾਰੀ ਰਾਤ ਜਗਰਾਤਾ ਨੋਇਜ਼ ਹੋ ਰਿਹਾ ਸੀ। ਉਹਨੇ ਕਿਹਾ ਜੀ ਮੈਂ ਤਾਂ ਸ਼ੁਕਰੀਆ ਕਰਨ ਆਈ ਹਾਂ ਜੂਨ 84 ਦੇ ਘੱਲੂਘਾਰੇ ਦੇ ਮੌਕੇ ਤੇ ਕਿ ਜਿਹੜਾ ਉਹ ਫੌਜ ਨੇ ਕਿੰਨਾ ਵੱਡਾ ਕੰਮ ਕੀਤਾ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਕੌਮਾਂ ਸੌਂ ਜਾਂਦੀਆਂ ਨੇ, ਬੇਗੈਰਤ ਹੁੰਦੀਆਂ, ਗਫਲਤ ਦੇ ਵਿੱਚ ਚਲੀਆਂ ਜਾਂਦੀਆਂ, ਤੇ ਫਿਰ ਉਹਨਾਂ ਦਾ ਸਭ ਕੁਝ ਹੀ ਇੱਕ 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 ਕਰਕੇ ਜਿਹੜਾ ਉਹ ਡਿਸਟਰੋਏ ਕੀਤਾ ਜਾਂਦਾ ਹੈ। ਔਰ ਜਿਵੇਂ ਮਿਲਾਨ ਕੁੰਦਰਾ ਨੂੰ ਮੈਂ ਅਕਸਰ ਕੋਟ ਕਰਦਾ ਕਿ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ। There have somebody to write new books, invent new culture, create new history. Before long, those people will forget what they were and what they are. ਹੁਣ ਇਹ ਜਿਹੜਾ ਸਾਡਾ ਉਹ ਦਰਵਾਜ਼ੇ ਹੋਣ, ਸਾਡੀ ਚਾਨਣੀ ਹੋਏ ਇਤਿਹਾਸਕ ਜਾਂ ਹੋਰ ਇਤਿਹਾਸਕ ਸਾਡੇ ਰੁੱਖ ਹੋਣ, ਯਾਦਾਂ ਹੋਣ ਗੁਰੂ ਸਾਹਿਬ ਦੇ ਵੇਲੇ ਨਾਲ ਜੁੜੀਆਂ ਹੋਈਆਂ, ਜਿੱਥੇ ਜਾ ਕੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਸਾਡੀ ਹਿਸਟਰੀ ਹੈ, ਇਹ ਥੰਮਲ ਹੈ, ਇਹ ਦਰਖਤ ਹੈ, ਇਹ ਬੇਰੀ ਹੈ, ਇਹ ਫਲਾਣਾ ਹੈ ਜਿਹਦੇ ਥੱਲੇ ਗੁਰੂ ਸਾਹਿਬ ਬੈਠੇ। ਹੁਣ ਤੁਸੀਂ ਉਹਨੂੰ ਢਾਹ ਕੇ ਉਹਦੀ ਥਾਂ ਤੇ ਸੰਗਮਰਮਰ ਥੱਪੀ ਜਾਓ ਜੀ, ਬੜੀ ਵੱਡੀ ਕਾਰ ਸੇਵਾ ਜੀ, ਬਾਬਿਆਂ ਨੇ ਟੋਕਰੀਆਂ ਰੱਖੀਆਂ ਹੋਈਆਂ, ਤੁਸੀਂ ਵੀ ਧੜਾ ਧੜ ਦੇ ਰਹੇ ਹੋ ਜੀ, ਬਹੁਤ ਸੇਵਾ ਹੋ ਰਹੀ। ਉਹ ਤੁਹਾਡੀ ਹਿਸਟਰੀ ਐਲੀਮੀਨੇਟ ਕਰ ਰਹੇ ਨੇ। ਉਹਨਾਂ ਦੇ ਕੰਟਰੋਲ ਕਰਨਾ, ਕਬਜ਼ਾ ਕਰਨਾ ਉਹਨਾਂ ਲਈ ਕੀ ਔਖਾ ਹੈ। ਗੁਰਦੁਆਰਾ ਸਾਹਿਬ ਜਿਹੜਾ ਉਸ ਗੰਗਾ ਦੇ ਕੰਢੇ ਹਰਿਦੁਆਰ ਦੇ ਵਿੱਚ ਗਿਆਨ ਗੋਦੜੀ, ਉਹਨੂੰ ਐਲੀਮੀਨੇਟ ਕਰ ਦਿੱਤਾ ਉਹਨਾਂ ਨੇ, ਉੱਥੇ ਸਕਾਊਟਸ ਦਾ ਦਫ਼ਤਰ ਬਣਾ ਦਿੱਤਾ। ਔਰ ਹੌਲੀ 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 ਹੁਣ ਨਵੰਬਰ 84 ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਜਿਹਨਾਂ ਗੁਰਦੁਆਰਿਆਂ ਤੇ ਅਟੈਕ, ਉਹਨਾਂ ਚੋਂ 90% ਜਿਹੜੇ ਨੇ ਉਹਨਾਂ ਦੇ ਉੱਤੇ ਆ ਕੇ ਕੋਈ ਲੋਕ ਬਹਿ ਗਏ ਨੇ ਜਾਂ ਦੂਜੇ ਉਹ ਗੁਰਦੁਆਰੇ ਨਹੀਂ ਰਹੇ ਜੀ। ਸੋ ਕੁੱਲ ਮਿਲਾ ਕੇ ਇਹ ਕੰਮ ਬੜੀ ਤੇਜ਼ੀ ਦੇ ਨਾਲ, ਔਰ ਜਿੱਥੇ ਉਹਨਾਂ ਨੂੰ ਲੱਗਦਾ ਵੀ ਥੋੜਾ ਜਿਹਾ ਰੌਲਾ ਪੈ ਗਿਆ ਉੱਥੇ ਥੋੜਾ ਜਿਹਾ ਸੁੱਪ ਕਰਕੇ ਬਹਿ ਜਾਂਦੇ ਨੇ। ਜਾਂ ਵਿੱਚੇ ਹੀ ਜਿਹੜੇ ਨੇ ਇਹ ਹੁਣ ਜਿਹੜੇ ਬਾਬੇ ਨੇ ਕਾਰ ਸੇਵਾ ਦੇ ਨਾਂ ਥੱਲੇ, ਉਹਨਾਂ ਦੀ ਕੀ ਕਾਰਗੁਜ਼ਾਰੀ ਜਾਂ ਕੌਣ ਕਿਹਨੂੰ ਕੀ ਕਹੇ, ਕਿਉਂਕਿ ਅੱਜ ਕੱਲ ਇੰਨੇ ਚਾਰੇ ਪਾਸੇ ਹਰ ਇੱਕ ਦੇ ਸ਼ਰਧਾਲੂ ਨੇ, ਤੁਸੀਂ ਕਿਸੇ ਬਾਰੇ ਕੋਈ ਕਮੈਂਟ ਕਰਦੇ ਉਹਨੂੰ ਲੱਗਦਾ ਜੀ ਸਾਡੇ ਬਾਬੇ ਨੂੰ ਕਹਿ ਦਿੱਤਾ। ਪਰ ਅਸੀਂ ਕਿਸੇ ਦੇ ਵਿਰੋਧੀ ਨਹੀਂ ਹੈ, ਅਸੀਂ ਉਸ ਗੱਲ ਦੀ ਸ਼ਲਾਘਾ ਕਰਦੇ ਹਾਂ ਜਿਹੜੇ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਨੇ, ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਜਾਂ ਦੂਸਰੀਆਂ ਇਮਾਰਤਾਂ ਬਣਦੀਆਂ ਨੇ। ਪਰ ਘੱਟੋ ਘੱਟ ਆਪਣੀ ਹਿਸਟਰੀ, ਆਪਣਾ ਵਿਰਸਾ ਦੂਸਰਾ ਤਾਂ ਸੰਭਾਲ ਲਓ। ਤੁਸੀਂ ਹਰ ਥਾਂ ਸੰਗਮਰਮਰ ਜੜਨ ਦੀ ਗੱਲ ਰੱਖੀ ਹੋਈ ਹੈ, ਔਰ ਇਹ ਹੁਣ ਜੇ ਜਾਲੀ ਦਰਵਾਜ਼ੇ ਰਿਪਲਾਈਕਾ ਬਣਾ ਕੇ ਲਾ ਤੁਸੀਂ ਕਲੇਮ ਕਰੋਗੇ ਕਿ ਜੀ ਕੱਲ ਨੂੰ ਤੁਹਾਡਾ 50 ਸਾਲ ਬਾਅਦ 100 ਸਾਲ ਜੀ ਇਹ ਸੋਮਨਾਥ ਦੇ ਨੇ, ਉਹਨਾਂ ਦੇ ਐਕਸਪਰਟ ਆ ਕੇ ਕਹਿਣਗੇ ਜੀ ਇਹ ਤਾਂ 2016 ਇਹਨਾਂ ਦੀ। ਅੱਜ ਕੱਲ ਤਾਂ ਹਰ ਚੀਜ਼ ਤੁਹਾਡੇ ਕੋਲ ਕੋਈ ਮੈਨਸਕ੍ਰਿਪਟ, ਕੋਈ ਕਾਗਜ਼ ਆ ਜਾਏ, ਉਹ ਮਾਹਿਰ ਨੇ ਦੱਸ ਦੇਣਗੇ ਕਿੰਨਾ ਪੁਰਾਣਾ ਹੈ। ਉਹਨਾਂ ਨੇ ਕਹਿਣਾ ਜੀ ਸੋਮਨਾਥ ਮੰਦਿਰ ਮਹਿਮੂਦ ਗਜ਼ਨਵੀ ਨੇ ਕਦੋਂ ਢਾਇਆ, 10ਵੀਂ 11ਵੀਂ ਸਦੀ 'ਚ, ਤੇ ਇਹ ਤਾਂ ਬਣੇ 21ਵੀਂ ਸਦੀ ਦੇ ਹੋਏ ਨੇ। ਸੋ ਤੁਹਾਡਾ ਸਾਰਾ ਕਲੇਮ ਹਿਸਟਰੀ ਦਾ ਜਦੋਂ ਤੁਸੀਂ ਰਿਪਲਾਈਕਾ ਜਾਂ ਜਾਲੀ ਦੇ ਥੱਲੇ ਕਰਦੇ ਹੋ, ਇਹ ਪਾਰਟ ਰਹਿ ਜਾਂਦਾ। ਸੋ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ, ਥਾਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।